ਪੰਜਾਬ ਸਰਕਾਰ ਦਾ, ਭਾਰਤ ਸਰਕਾਰ ਦਾ ਜਿਹੜਾ ਸਿੱਖਾਂ ਉੱਤੇ ਇਸ ਵੇਲੇ ਅਟੈਕ ਹਮਲਾ ਕੀਤਾ ਹੋਇਆ ਸੀ, ਉਹਦੇ ਵਿੱਚ ਜਿਹੜਾ ਦਬਾਅ ਸੀ, ਇੱਕਦਮ ਚੜ੍ਹਤ ਵਾਲਾ ਜਿਹੜਾ ਹਮਲੇ ਵਾਲਾ ਜਿਹੜਾ ਦੌਰ ਸੀਗਾ, ਉਹ ਅੱਜ ਕੁਛ ਠੰਡਾ ਪਿਆ ਲੱਗਦਾ। ਅਕਾਲ ਤਖਤ ਸਾਹਿਬ ਤੋਂ ਜਿਹੜਾ ਸਿੱਖ ਸੰਗਤ ਨੂੰ ਹੋਕਾ ਦਿੱਤਾ ਗਿਆ, ਸੱਦਾ ਦਿੱਤਾ ਗਿਆ 27 ਤਰੀਕ ਦੇ ਪ੍ਰੋਗਰਾਮ ਦਾ, ਭਾਵੇਂ ਉਹਦਾ ਅਸਰ ਲਾ ਲਓ ਜਾਂ ਜਿਹੜਾ ਸਾਰੇ ਸਿੱਖ ਸੰਸਾਰ ਦੇ ਵਿੱਚ ਖਾਸ ਤੌਰ ਦੇ ਉੱਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਲੰਡਨ ਤੇ ਹੋਰਨਾਂ ਥਾਵਾਂ ਤੇ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ, ਉਹਦਾ ਅਸਰ ਲਾ ਲਓ। ਜਿਹੜਾ 200-250 ਸਿੱਖ ਨੌਜਵਾਨ ਫੜਿਆ, ਉਹਦੇ ਵਿੱਚੋਂ 177 ਨੌਜਵਾਨਾਂ ਨੂੰ ਤਾਂ ਅਸੀਂ ਛੇਤੀ ਹੀ ਰਿਹਾ ਕਰ ਰਹੇ ਹਾਂ, ਤੇ ਬਾਕੀ ਜਿਹੜੇ 30 ਜਣੇ ਆ ਉਹਨਾਂ ਦੀ ਅਜੇ ਗ੍ਰਿਫਤਾਰੀ ਰਹੂਗੀ, ਕਿਉਂਕਿ ਅਜੇ ਉਹ ਕਹਿੰਦੇ ਆ ਵੀ ਅਸੀਂ ਜਾਂਚ ਕਰਨੀ। ਸਮੇਤ ਭਾਈ ਅਮਰਤਪਾਲ ਸਿੰਘ ਕਿਸੇ ਨੇ ਕੋਈ ਜੁਰਮ ਤਾਂ ਕੀਤਾ ਨਹੀਂ, ਨਾ ਕੋਈ ਵਾਰਦਾਤ ਹੋਈ ਆ ਪੰਜਾਬ 'ਚ, ਨਾ ਕੋਈ ਬੈਂਕ ਲੁੱਟੀ, ਨਾ ਕੋਈ ਡਾਕਾ ਮਾਰਿਆ, ਨਾ ਕੋਈ ਕਤਲੋਗਾਰਦ ਹੋਈ, ਨਾ ਕੋਈ ਫਰੌਤੀ ਦਾ ਮਾਮਲਾ, ਨਾ ਕਿਸੇ ਨੂੰ ਧਮਕਾਉਣ ਦਾ ਮਾਮਲਾ, ਨਾ ਕਿਸੇ ਹਿੰਦੂ ਨੇ, ਨਾ ਕਿਸੇ ਮੁਸਲਮਾਨ ਨੇ, ਨਾ ਕਿਸੇ ਸਿੱਖ ਨੇ, ਨਾ ਕਿਸੇ ਈਸਾਈ ਨੇ, ਨਾ ਕਿਸੇ ਆਮ ਸ਼ਹਿਰੀ ਨੇ ਕੋਈ ਸ਼ਿਕਾਇਤ ਕੀਤੀ ਆ ਵੀ ਸਾਨੂੰ ਬੜਾ ਖਤਰਾ ਹੋ ਗਿਆ। ਇਹੀ ਭਗਵੰਤ ਮਾਨ ਇੱਥੇ 36,000 ਬੰਦੇ ਕੋਲੇ ਪਿੱਟ ਚੁੱਕਿਆ ਇਦੋਂ ਪਹਿਲਾਂ ਕਿ ਜੀ ਸਾਨੂੰ ਤਾਂ ਸਾਡੀ ਇੰਟੈਲੀਜੈਂਸ ਨੇ ਇਹ ਦੱਸਿਆ ਵੀ ਇਹ ਬੰਦਾ ਤਾਂ ਪਲਾਂਟਡ ਕੀਤਾ ਹੋਇਆ ਮੇਰੀ ਸਰਕਾਰ ਨੂੰ ਡਿਸਟਰਬ ਕਰਨ ਲਈ, ਮੇਰੇ ਇੱਥੇ ਰਾਸ਼ਟਰਪਤੀ ਰਾਜ ਲਵਾਉਣ ਲਈ ਇਹਨੇ ਮਾਹੌਲ ਖਰਾਬ ਕਰਨਾ। ਜਦੋਂ ਅਮਿਤ ਸ਼ਾਹ ਨੇ ਉਹਨੂੰ ਸੱਦਿਆ ਤੇ ਡਰਾਇਆ ਵੀ ਉੱਥੇ ਤਾਂ ਪਤਾ ਨਹੀਂ ਕੀ ਬੰਬ ਡਿੱਗ ਪੈਣਾ, ਪਤਾ ਨਹੀਂ ਕੀ ਹੋ ਜਾਣਾ, ਔਰ ਇਹੀ ਕਰਤੂਤ 1984 ਤੋਂ ਪਹਿਲਾਂ ਇੰਦਰਾ ਗਾਂਧੀ ਵਾਲੀ ਕਾਂਗਰਸ ਪਾਰਟੀ ਨੇ ਕੀਤੀ ਸੀ ਕਿ ਜੀ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੇ, ਹਫ਼ਤਾ ਠਹਿਰ ਜਾਂਦੇ, ਪਤਾ ਨਹੀਂ ਕੀ ਧੂਪ ਚੱਲ ਜਾਣੀ ਸੀ। ਭਗਵੰਤ ਮਾਨ ਨੂੰ ਜਾਂ ਉਹਦੀ ਸਰਕਾਰ ਨੂੰ ਜਿਹੜਾ ਇਹ ਲੱਗਦਾ ਸੀ ਨਾ ਵੀ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਉਹ ਅਮਰਤਪਾਲ ਸਿੰਘ ਉਹਨਾਂ ਦੇ ਖਿਲਾਫ ਕਾਰਵਾਈ ਮੌਕੇ ਸਾਡੇ ਹੱਕ 'ਚ ਹੋਣਗੇ, ਇਹ ਗੱਲ ਝੂਠ ਸਾਬਤ ਹੋਈ। ਇਹਨਾਂ ਦਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਵੀ ਆ ਤੇ ਮੰਤਰੀ ਵੀ ਆ, ਉਹਨੇ ਇਹ ਗੱਲ ਆਖੀ ਆ ਵੀ 99% ਸਿੱਖ ਕੌਮ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਉੱਤੇ ਕਾਰਵਾਈ ਆ ਜਿਹੜੀ ਅਸੀਂ ਕੀਤੀ ਉਹ ਤੋਂ ਖੁਸ਼ ਆ। ਲੋਕਾਂ ਨੇ ਉਹਦਾ ਰੱਜ ਕੇ ਵਿਰੋਧ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਤੋਂ ਜਿਹੜਾ ਸਿੱਖ ਸੰਗਤ ਨੂੰ ਹੋਕਾ ਦਿੱਤਾ ਗਿਆ, ਸੱਦਾ ਦਿੱਤਾ ਗਿਆ 27 ਤਰੀਕ ਦੇ ਪ੍ਰੋਗਰਾਮ ਦਾ, ਭਾਵੇਂ ਉਹਦਾ ਅਸਰ ਲਾ ਲਓ ਜਾਂ ਜਿਹੜਾ ਸਾਰੇ ਸਿੱਖ ਸੰਸਾਰ ਦੇ ਵਿੱਚ ਖਾਸ ਤੌਰ ਦੇ ਉੱਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਲੰਡਨ ਤੇ ਹੋਰਨਾਂ ਥਾਵਾਂ ਤੇ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ, ਉਹਦਾ ਅਸਰ ਲਾ ਲਓ। ਕਾਰਨ ਜਿਹੜਾ ਮਰਜ਼ੀ ਮੰਨ ਲਈਏ, ਪਰ ਪੰਜਾਬ ਸਰਕਾਰ ਦਾ, ਭਾਰਤ ਸਰਕਾਰ ਦਾ ਜਿਹੜਾ ਸਿੱਖਾਂ ਉੱਤੇ ਇਸ ਵੇਲੇ ਅਟੈਕ ਹਮਲਾ ਕੀਤਾ ਹੋਇਆ ਸੀ, ਉਹਦੇ ਵਿੱਚ ਜਿਹੜਾ ਦਬਾਅ ਸੀ, ਇੱਕਦਮ ਚੜ੍ਹਤ ਵਾਲਾ ਜਿਹੜਾ ਹਮਲੇ ਵਾਲਾ ਜਿਹੜਾ ਦੌਰ ਸੀਗਾ, ਉਹ ਅੱਜ ਕੁਛ ਠੰਡਾ ਪਿਆ ਲੱਗਦਾ। ਅੱਜ ਪੰਜਾਬ ਸਰਕਾਰ ਨੇ ਇਹ ਗੱਲ ਵੀ ਆਖੀ ਆ ਵੀ ਜਿਹੜਾ 200-250 ਸਿੱਖ ਨੌਜਵਾਨ ਫੜਿਆ, ਉਹਦੇ ਵਿੱਚੋਂ 177 ਨੌਜਵਾਨਾਂ ਨੂੰ ਤਾਂ ਅਸੀਂ ਛੇਤੀ ਹੀ ਰਿਹਾ ਕਰ ਰਹੇ ਹਾਂ, ਤੇ ਬਾਕੀ ਜਿਹੜੇ 30 ਜਣੇ ਆ ਉਹਨਾਂ ਦੀ ਅਜੇ ਗ੍ਰਿਫਤਾਰੀ ਰਹੂਗੀ, ਕਿਉਂਕਿ ਅਜੇ ਉਹ ਕਹਿੰਦੇ ਆ ਵੀ ਅਸੀਂ ਜਾਂਚ ਕਰਨੀ। ਤੇ ਇਹਦੇ ਬਾਰੇ ਜਿਹੜਾ ਸਿੱਖ ਕੌਮ ਨੇ ਦਬਾਅ ਬਣਾਇਆ ਉਹਨੂੰ ਹੋਰ ਜ਼ਿਆਦਾ ਵਧਾਉਣ ਦੀ ਲੋੜ ਆ, ਕਿਉਂਕਿ ਸਮੇਤ ਭਾਈ ਅਮਰਤਪਾਲ ਸਿੰਘ ਕਿਸੇ ਨੇ ਕੋਈ ਜੁਰਮ ਤਾਂ ਕੀਤਾ ਨਹੀਂ, ਨਾ ਕੋਈ ਵਾਰਦਾਤ ਹੋਈ ਆ ਪੰਜਾਬ 'ਚ, ਨਾ ਕੋਈ ਬੈਂਕ ਲੁੱਟੀ, ਨਾ ਕੋਈ ਡਾਕਾ ਮਾਰਿਆ, ਨਾ ਕੋਈ ਕਤਲੋਗਾਰਦ ਹੋਈ, ਨਾ ਕੋਈ ਫਰੌਤੀ ਦਾ ਮਾਮਲਾ, ਨਾ ਕਿਸੇ ਨੂੰ ਧਮਕਾਉਣ ਦਾ ਮਾਮਲਾ, ਨਾ ਕਿਸੇ ਹਿੰਦੂ ਨੇ, ਨਾ ਕਿਸੇ ਮੁਸਲਮਾਨ ਨੇ, ਨਾ ਕਿਸੇ ਸਿੱਖ ਨੇ, ਨਾ ਕਿਸੇ ਈਸਾਈ ਨੇ, ਨਾ ਕਿਸੇ ਆਮ ਸ਼ਹਿਰੀ ਨੇ ਕੋਈ ਸ਼ਿਕਾਇਤ ਕੀਤੀ ਆ ਵੀ ਸਾਨੂੰ ਬੜਾ ਖਤਰਾ ਹੋ ਗਿਆ। ਕੁੱਲ ਮਿਲਾ ਕੇ ਜਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਇਹ ਸਾਰਾ ਚੱਲ ਰਿਹਾ ਸੀ ਉਸੇ ਧਰਮ ਪ੍ਰਚਾਰ ਦਾ ਕੰਮ, ਤੇ ਉਸ ਧਰਮ ਪ੍ਰਚਾਰ ਦੇ ਕੰਮ ਦੇ ਵਿੱਚ ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਰਿਹਾ ਸੀ। ਨਸ਼ਿਆਂ ਤੋਂ ਨੌਜਵਾਨੀ ਨੂੰ ਮੁਕਤ ਕਰਕੇ ਉਹਨਾਂ ਨੂੰ ਧਾਰਮੀ ਗੁਰਸਿੱਖ ਬਣਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀਗਾ।
ਤੇ ਵੱਧ ਤੋਂ ਵੱਧ ਜਿਹੜੀ ਸਿੱਖ ਕੌਮ ਨੂੰ ਆਪਦੇ ਧਰਮ ਦੇ ਵਿੱਚ ਪਰਪੱਕ ਕਰਨ ਦਾ ਇਹ ਜਿਹੜਾ ਚੱਲਦਾ ਵਹੀਰ, ਜਿਹੜੀ ਉਹਨਾਂ ਨੇ ਵਹੀਰ ਆਰੰਭੀ ਸੀ, ਇਹਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਜਿਹਨੂੰ ਕਿਹਾ ਜਾ ਸਕੇ ਉਹ ਹੈ ਨਹੀਂ ਸੀ। ਤੇ ਅਜੇ ਤੱਕ ਵੀ ਕਿਸੇ ਨੂੰ ਕੋਈ ਸਮਝ ਨਹੀਂ ਲੱਗੀ ਵੀ ਕਿਹੜਾ ਇਹੋ ਜਿਹਾ ਜੁਰਮ ਕੀਤਾ ਵਾ ਜਿਹਦੀ ਕਰਕੇ ਐਡਾ ਹਮਲਾ ਬੋਲਿਆ ਗਿਆ, ਜਿਵੇਂ ਕੋਈ ਬਹੁਤ ਖਤਰਨਾਕ ਜਿਹੜਾ ਅਪਰਾਧੀ ਹੋਵੇ ਵੀ ਉਹਨੂੰ ਫੜਨਾ ਬੜਾ ਜ਼ਰੂਰੀ ਹੈ। 18 ਤਰੀਕ ਨੂੰ ਵੀ ਇਹੀ ਗੱਲ ਸਾਡੀ ਸੀ, ਅੱਜ ਵੀ ਇਹੀ ਆ ਵੀ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਸੰਗੀ ਸਾਥੀਆਂ ਨੇ ਗੁਨਾਹ ਕਿਹੜਾ ਕੀਤਾ, ਜੁਰਮ ਕਿਹੜਾ ਕੀਤਾ, ਸਾਨੂੰ ਤਾਂ ਹੁਣ ਤੱਕ ਨਹੀਂ ਸਮਝ ਲੱਗਦੀ। ਤੁਸੀਂ ਇਹ ਸੋਚੋ ਵੀ ਅਜੇ ਤਾਂ ਕੋਈ ਜੁਰਮ, ਕੋਈ ਗੱਲ, ਕੋਈ ਕਥਾ ਕੋਈ ਵਿੱਚੋਂ ਨਿਕਲ ਹੀ ਨਹੀਂ, ਪੁਆਇੰਟ ਹੀ ਨਹੀਂ ਆ ਰਿਹਾ ਸਾਹਮਣੇ। ਤੇ ਅੱਜ ਦੇ ਸਮੇਂ 'ਚ ਇਹ ਹਾਲ ਆ, ਸੋਸ਼ਲ ਮੀਡੀਆ ਦਾ ਜ਼ਮਾਨਾ, ਸਕਿੰਟਾਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਲਾਲਾ ਹੋ ਜਾਂਦੀ। ਤੇ ਜੇਕਰ ਇਹ ਸੁਵਿਧਾਵਾਂ ਨਾ ਹੋਣ ਤਾਂ ਪੰਜਾਬ ਦੇ ਵਿੱਚ ਸਾਡਾ ਬਣੇ ਕੀ? ਸਾਡੀ ਪਿਛਲੀ ਪੀੜ੍ਹੀ ਆ ਜਿਹੜੀ, ਉਹਨੇ ਜੋ ਕੁਝ ਦੇਖਿਆ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੇ ਸੀ ਤੇ ਕਿਵੇਂ ਥਾਣੇ ਦੇ ਵਿੱਚੋਂ ਫਿਰ ਇੱਕ ਦਲਾਲ ਨੇ ਆਉਣਾ ਸੁਨੇਹਾ ਲੈ ਕੇ, ਫਰੌਤੀ ਜਿਵੇਂ ਲੈਣੀ ਹੁੰਦੀ ਆ ਵੀ ਜੇਕਰ ਤੁਸੀਂ ਉਹਨੂੰ ਜਿਉਂਦਾ ਰੱਖਣਾ ਨਾ ਤਾਂ 5 ਲੱਖ ਦਾ ਇੰਤਜ਼ਾਮ ਕਰ ਲਓ, ਤੇ ਦੂਜੇ ਸ਼ਬਦਾਂ ਦੇ ਵਿੱਚ ਨਹੀਂ ਤਾਂ ਫਿਰ ਕੰਮ ਖਰਾਬ ਆ। ਤੇ ਬੜੀ ਵਾਰ ਘਰਦਿਆਂ ਨੇ ਕਹਿਣਾ ਬਈ ਜਿਉਂਦਾ ਰੱਖਣਾ ਵਾ ਤੇ ਕੋਈ ਕੇਸ ਨਿੱਕਾ ਮੋਟਾ ਬੇਸ਼ੱਕ ਪਾ ਦਿਓ, ਕਿਉਂਕਿ ਜੇ ਤੁਹਾਤੋਂ ਛੁਡਾ ਲਿਆ ਕਿਸੇ ਹੋਰ ਥਾਣੇ ਵਾਲਿਆਂ ਨੇ ਚੱਕ ਲੈਣਾ। ਬਹੁਤ ਉਹਨਾਂ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ ਗਿਆ ਤੇ ਉਹ ਪੁਲਸੀਏ ਤੇ ਉਹਨਾਂ ਦੇ ਨਿਆਣੇ ਹੁਣ ਇਸ ਵੇਲੇ ਬਹੁਤ ਜਿਹੜੀ ਮਾੜੀ ਜ਼ਿੰਦਗੀ ਆ ਉਹ ਜਿਉ ਰਹੇ ਨੇ, ਕਿਉਂਕਿ ਪਾਪ ਦੀ ਜਿਹੜੀ ਕਮਾਈ ਆ ਉਹ ਲੈ ਵਹਿੰਦੀ ਹੁੰਦੀ। ਬੜੀਆਂ ਸਾਡੇ ਕੋਲੇ ਲੋਕਾਂ ਦੀਆਂ ਦਰਦਨਾਕ ਦਾਸਤਾਨਾਂ ਨੇ ਕਿ ਕਿਵੇਂ ਉਹਨਾਂ ਨੂੰ ਪੁਲਸੀਆਂ ਨੇ ਲੁੱਟਿਆ ਤੇ ਉਹਨਾਂ ਪੁਲਸੀਆਂ ਦਾ ਹਾਲ ਕੀ ਹੋਇਆ ਬਾਅਦ। ਉਹੀ ਸਾਰਾ ਹਿਸਾਬ ਕਿਤਾਬ ਜਿਹਾ ਜਿਹੜਾ ਸੀਗਾ ਉਹ ਜਦੋਂ ਅਸੀਂ ਨਵੀਂ ਪੀੜ੍ਹੀ ਨੂੰ ਦੱਸਦੇ ਸੀ, ਉਹਨਾਂ ਨੂੰ ਕਈ ਗੱਲਾਂ ਦੀ ਸਮਝ ਨਹੀਂ ਸੀ ਲੱਗਦੀ ਹੁਣ। ਪਰ ਆਹ ਜਿਹੜਾ 5-4 ਦਿਨ ਦੇ ਵਿੱਚ ਹੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਨਮੂਨਾ ਦਿਖਾਤਾ ਵੀ ਆਹ ਕੁਛ ਉਦੋਂ ਚੱਲਦਾ ਸੀ। ਤੇ ਅੱਜ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਾ ਉਹ ਸਾਨੂੰ ਪੁੱਛਦੇ ਆ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਅਮਰਤਪਾਲ ਸਿੰਘ ਉਹਨਾਂ ਨੇ ਗਲਤੀ ਕੀ ਕੀਤੀ ਸੀ। ਉਹ ਤਾਂ ਸਿੱਖਾਂ ਨੂੰ ਸਿੱਖੀ ਨਾਲ ਹੀ ਜੋੜ ਰਹੇ ਸੀ ਤੇ ਭਾਈ ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੀ ਤਾਂ ਪਾਪ ਆ, ਜੁਰਮ ਆ। ਇੱਥੇ ਇਹੀ ਤਾਂ ਇਸ ਮੁਲਕ ਦੇ ਵਿੱਚ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਵੀ ਤੁਸੀਂ ਸਿੱਖੋ ਆਪਦੇ ਧਰਮ 'ਚ ਪਰਪੱਕ ਨਹੀਂ ਹੋਣੇ ਚਾਹੀਦੇ। ਹਾਂ, ਤੁਸੀਂ ਜੇ ਨਸ਼ੇ 'ਚ ਗੜੁੱਚ ਹੁੰਦੇ ਹੋ, ਤੁਸੀਂ ਨਸ਼ੇ ਵੇਚਦੇ ਹੋ, ਨਸ਼ਿਆਂ ਦੀ ਸਪੋਰਟ ਕਰਦੇ ਹੋ, ਹਮਾਇਤ ਕਰਦੇ ਹੋ, ਪੁੱਠੇ ਕੰਮਾਂ ਨੂੰ, ਪਾਪ ਨੂੰ, ਜੁਰਮ ਨੂੰ, ਅਪਰਾਧ ਨੂੰ, ਸਿੱਖ ਨੌਜਵਾਨਾਂ ਨੂੰ ਕਰਾਹੇ ਪਾਉਂਦੇ ਹੋ, ਅਨੈਤਿਕਤਾ ਤੇ ਅਸ਼ਲੀਲਤਾ ਦਾ, ਅਸਭਿਅਕ ਮਾਹੌਲ ਦਾ ਤੁਸੀਂ ਸਾਥ ਦਿੰਦੇ ਹੋ, ਫਿਰ ਤੁਸੀਂ ਬੜੇ ਵਧੀਆ। ਫਿਰ ਤਾਂ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਤੁਹਾਡਾ। ਫਿਰ ਤਾਂ ਸਰਕਾਰ ਕਹਿੰਦੀ ਇਹਨਾਂ ਨੂੰ ਗਨਮੈਨ ਦਿਓ, ਕੋਈ ਇਹਨਾਂ ਨੂੰ ਕੋਈ ਮਾਰ ਮੂਰ ਨਾ ਜਾਵੇ, ਪੁੱਠੇ ਕੰਮ ਕਰਦੇ ਆ। ਹਾਂ, ਜੇ ਤੁਸੀਂ ਆਪਦੀ ਕੌਮ ਨੂੰ ਬੁਰਾਈਆਂ ਤੋਂ, ਕਰਾਇਤਾਂ ਤੋਂ ਰਹਿਤ ਕਰਨਾ, ਫਿਰ ਜਿਹੜੀ ਹੈਗੀ ਆ ਸਰਕਾਰ ਨੂੰ ਤਕਲੀਫ ਆ। ਤੇ ਅਮਰਤਪਾਲ ਸਿੰਘ ਹੁਣਾਂ ਨੇ ਇਹੀ ਕੰਮ ਕੀਤਾ ਕਿ ਉਹਨਾਂ ਨੇ ਸਿੱਖ ਕੌਮ ਦੇ ਅੰਦਰ ਆਈਆਂ ਜਿਹੜੀਆਂ ਗਿਰਾਵਟਾਂ ਨੇ, ਬੁਰਾਈਆਂ ਨੇ, ਇੱਕ ਇਹਨਾਂ ਨੂੰ ਉਹ ਪ੍ਰਚਾਰ ਜਿਹੜਾ ਮਾਤਾ ਦਾ ਮਾਲ ਬਣਾ ਦੇ। ਬੜੇ ਪ੍ਰਚਾਰਕ ਨੇ, ਲੱਖਾਂ ਹੀ ਪ੍ਰਚਾਰਕ ਨੇ, ਇਹੋ ਜਿਹਾ ਪ੍ਰਚਾਰ ਕਰਦੇ ਆ ਵੀ ਸਾਹਮਣੇ ਬੈਠੀ ਸੰਗਤ 2 ਘੰਟੇ ਐਨ ਸੁਸਰੀਆਂ ਨੂੰ ਸੁੱਤੀ ਰਹਿੰਦੀ ਹੈ, ਉਹਨੂੰ ਇੰਨੀਆਂ ਵਧੀਆ ਵਧੀਆ ਕਥਾ ਕਹਾਣੀਆਂ ਸੁਣਾਉਣਗੇ, ਗੁਰਬਾਣੀ ਦੀਆਂ ਲਾਈਨਾਂ ਤੁਕਾਂ ਦੇ ਰੱਟੇ ਲਾਏ ਹੋਏ ਨੇ, ਸੁਣਾ ਕੇ ਐਨ ਪੂਰਾ ਨਿਹਾਲ ਕਰ ਦਿੰਦੇ ਤੇ ਨਿਕਲਦਾ ਨੁਕਲਦਾ ਕੁਛ ਨਹੀਂ। ਇਹ ਜਿਹੜਾ ਪ੍ਰਚਾਰ ਆ ਇਹ ਬਣਾਉਂਦਾ ਲੋਕਾਂ ਨੂੰ ਮਾਤਾ ਦਾ ਮਾਲ। ਮਾਤਾ ਦਾ ਮਾਲ ਬਣਾਉਣ ਵਾਲੇ ਪ੍ਰਚਾਰਕ ਆ ਜਿਹੜੇ, ਉਹਨਾਂ ਦੀ ਵੀ ਸਰਕਾਰ ਨੂੰ ਕੋਈ ਸਮੱਸਿਆ ਨਹੀਂ। ਪਰ ਉਹ ਪ੍ਰਚਾਰ ਜਾਂ ਉਹ ਪ੍ਰਚਾਰਕ ਜਿਹੜੇ ਕਲਗੀਧਰ ਦਾ ਲਾਲ ਬਣਾ ਦੇਵੇ ਸਰੋਤੇ ਨੂੰ, ਜਿਹੜਾ ਧਰਮ ਲਈ, ਪੰਥ ਲਈ, ਆਪਦੇ ਹੱਕਾਂ ਲਈ ਲੜਨਾ ਮਰਨਾ ਸਿਖਾਵੇ, ਉਹ ਪ੍ਰਚਾਰ ਵੀ ਮਾੜਾ ਕਹਿੰਦੇ ਤੇ ਉਹ ਪ੍ਰਚਾਰਕ ਵੀ ਮਾੜਾ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਭਗਵੰਤ ਮਾਨ ਨੇ ਦਿੱਲੀ ਦੇ ਮੂਹਰੇ ਝੁਕ ਕੇ ਅਮਿਤ ਸ਼ਾਹ ਦੇ ਨਾਲ ਗੰਢ ਧੁੱਪ ਕਰਕੇ
ਇੱਕ ਬਿਲਕੁਲ ਬੇਲੋੜੀ ਜੀ ਗੱਲ, ਕੋਈ ਐਡਾ ਚੱਕਰ ਨਹੀਂ ਸੀ। ਜੇਕਰ ਕੋਈ ਭਾਈ ਅਮਰਤਪਾਲ ਸਿੰਘ ਨਾਲ ਗੱਲਬਾਤ ਕਰਨੀ ਕਰਾਉਣੀ ਸੀ, ਉਹ ਕਿਹੜਾ ਲੁਕਿਆ ਹੋਇਆ ਸੀ। ਉਹ ਕੋਈ ਅੰਡਰਗਰਾਉਂਡ ਜ਼ਿੰਦਗੀ ਜਿਉਣ ਵਾਲਾ ਤਾਂ ਬੰਦਾ ਹੈ ਨਹੀਂ ਸੀ, ਆਪਦੇ ਪਿੰਡ ਬੈਠਾ ਤੇ 24 ਘੰਟੇ ਅਵੇਲੇਬਲ ਆ। ਅਸਲ ਵਿੱਚ ਜੇ ਤਾਂ ਕੋਈ ਝੁੱਡੂ ਨਾਥ ਹੁੰਦਾ ਜਿਹਨੂੰ ਗੱਲ ਦੀ ਸਮਝ ਹੀ ਨਹੀਂ ਤੇ ਮੀਡੀਆ ਵਾਲਿਆਂ ਦੇ ਸਾਹਮਣੇ ਉਹਨੂੰ ਕੋਈ ਗੱਲ ਨਹੀਂ ਆਉਂਦੀ, ਜੇ ਤਾਂ ਕੋਈ ਉਹੋ ਜਿਹਾ ਹੁੰਦਾ ਫੇਰ ਤਾਂ ਕੋਈ ਸਮੱਸਿਆ ਨਹੀਂ ਸੀ। ਪਰ ਭਾਈ ਅਮਰਤਪਾਲ ਸਿੰਘ ਤਾਂ ਉਲਟਾ ਮੀਡੀਆ ਨੂੰ ਕਹਿੰਦਾ ਸੀ ਵੀ ਜਿਹਦਾ ਵੀ ਜਿਹੜਾ ਵੀ ਸਵਾਲ ਆ ਤੁਸੀਂ ਲੈ ਕੇ ਤਾਂ ਆਓ। ਤੇ ਜਿੱਦਣ ਜਗਵਿੰਦਰ ਪਟਿਆਲ ਨੇ, AVP ਸਾਂਝਾ ਵਾਲੇ ਪੱਤਰਕਾਰ ਨੇ ਆਪਦੀ ਬਾਹ ਜਹਾਨਤੀ ਲਾਤੀ, ਇੱਕ ਪ੍ਰੋ ਪੰਜਾਬ ਵਾਲਾ ਯਾਦਵਿੰਦਰ ਕਰਫਿਊ, ਹੋਰ ਕਈਆਂ ਨੇ ਬਈ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਉਲਝਾਉਣਾ, ਇਹਨੂੰ ਫਸਾਉਣਾ। ਤੇ ਇਹਨਾਂ ਸਾਰਿਆਂ ਦੀ ਤਸੱਲੀ ਹੋ ਕੇ ਜਦੋਂ ਜਾਂਦੀ ਰਹੀ ਤਾਂ ਦਿੱਲੀ ਦਰਬਾਰ ਨੂੰ ਇਸ ਗੱਲ ਦੀ ਸਮੱਸਿਆ ਹੋ ਗਈ ਵੀ ਜਿਸ ਹਿਸਾਬ ਦੇ ਨਾਲ ਇਹ ਮੀਡੀਆ ਵਾਲਿਆਂ ਨੂੰ, ਆਮ ਲੋਕਾਂ ਨੂੰ ਕਾਇਲ ਕਰ ਰਿਹਾ, ਹਰੇਕ ਬੰਦਾ ਇਹ ਤੋਂ ਪ੍ਰਭਾਵਿਤ ਹੋ ਕੇ ਪੰਥ ਪ੍ਰਸਤ ਬਣਦਾ ਹੈ, ਕੌਮ ਲਈ ਲੜਨ ਮਰਨ ਵਾਲੇ ਰਾਹ ਤੁਰਦਾ ਹੈ। ਇਸ ਚੀਜ਼ ਦਾ ਹੱਲ ਕਰਨਾ ਪੈਣਾ। ਸੋ ਉਹਨਾਂ ਨੇ ਇਹਨੂੰ ਸੱਦਿਆ ਭਗਵੰਤ ਮਾਨ ਨੂੰ। ਹਾਲਾਂਕਿ ਇਹੀ ਭਗਵੰਤ ਮਾਨ ਇੱਥੇ 36,000 ਬੰਦੇ ਕੋਲੇ ਪਿੱਟ ਚੁੱਕਿਆ ਇਦੋਂ ਪਹਿਲਾਂ ਕਿ ਜੀ ਸਾਨੂੰ ਤਾਂ ਸਾਡੀ ਇੰਟੈਲੀਜੈਂਸ ਨੇ ਇਹ ਦੱਸਿਆ ਵੀ ਇਹ ਬੰਦਾ ਤਾਂ ਪਲਾਂਟਡ ਕੀਤਾ ਹੋਇਆ ਮੇਰੀ ਸਰਕਾਰ ਨੂੰ ਡਿਸਟਰਬ ਕਰਨ ਲਈ, ਮੇਰੇ ਇੱਥੇ ਰਾਸ਼ਟਰਪਤੀ ਰਾਜ ਲਵਾਉਣ ਲਈ ਇਹਨੇ ਮਾਹੌਲ ਖਰਾਬ ਕਰਨਾ। ਇਹ ਗੱਲਾਂ ਭਗਵੰਤ ਮਾਨ, ਉਹਦੇ ਕਈ ਅਧਿਕਾਰੀ ਇਹ ਗੱਲਾਂ ਲੋਕਾਂ 'ਚ ਪ੍ਰਚਾਰਦੇ ਰਹੇ ਆ, ਕਹਿੰਦੇ ਰਹੇ ਤੇ ਵੀ ਮੈਂ ਨਹੀਂ ਕੋਈ ਕਾਰਵਾਈ ਕਰਨੀ, ਮੈਂ ਨਹੀਂ ਕੋਈ ਗੱਲ 'ਚ ਕਿਸੇ 'ਚ ਆਉਣਾ ਤੇ ਮੈਂ ਤਾਂ ਇਸ ਸ਼ਖਸ ਨੂੰ ਬਿਲਕੁਲ ਕਿਸੇ ਗੱਲ 'ਚ ਪੈਣਾ ਨਹੀਂ। ਇਹ ਗੱਲ ਆਪ ਭਗਵੰਤ ਮਾਨ ਇੱਥੇ ਕਈਆਂ ਕੋਲੇ ਕਹੀ ਜਾਂਦੀ। ਤੇ ਜਦੋਂ ਅਮਿਤ ਸ਼ਾਹ ਨੇ ਉਹਨੂੰ ਸੱਦਿਆ ਤੇ ਡਰਾਇਆ ਵੀ ਉੱਥੇ ਤਾਂ ਪਤਾ ਨਹੀਂ ਕੀ ਬੰਬ ਡਿੱਗ ਪੈਣਾ, ਪਤਾ ਨਹੀਂ ਕੀ ਹੋ ਜਾਣਾ। ਔਰ ਇਹੀ ਕਰਤੂਤ 1984 ਤੋਂ ਪਹਿਲਾਂ ਇੰਦਰਾ ਗਾਂਧੀ ਵਾਲੀ ਕਾਂਗਰਸ ਪਾਰਟੀ ਨੇ ਕੀਤੀ ਸੀ ਕਿ ਜੀ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੇ, ਹਫ਼ਤਾ ਠਹਿਰ ਜਾਂਦੇ, ਪਤਾ ਨਹੀਂ ਕੀ ਤੋਪ ਚੱਲ ਜਾਣੀ ਸੀ। ਇਹੀ ਪਾਪ, ਇਹੀ ਛਲ ਕਪਟ ਹੁਣ ਭਗਵੰਤ ਮਾਨ ਤੇ ਅਮਿਤ ਸ਼ਾਹ ਨੇ ਕੀਤਾ। ਗੱਲ ਨਹੀਂ ਆਉਂਦੀ ਕੋਈ ਤੇ ਮੀਡੀਆ ਜਿਹੜਾ ਹੈਗਾ ਸਾਰੇ ਦਾ ਸਾਰਾ ਮਿਸਲ ਹੋਇਆ ਪਿਆ। ਜਿਹੜੇ ਚੈਨਲ ਪੰਥ ਦਾ, ਕੌਮ ਦਾ, ਸਿੱਖਾਂ ਦਾ ਸਰਮਾਇਆ ਲੈ ਕੇ ਪਲਦੇ ਨੇ, ਉਹ ਵੀ ਸਾਰੇ ਦੇ ਸਾਰੇ ਭਾਰਤ ਮਾਤਾ ਕੀ ਜੈ ਬੋਲਣ ਲੱਗੇ ਹੋਏ ਨੇ। ਕੁੱਲ ਮਿਲਾ ਕੇ ਇੱਕ ਟੈਰਰ, ਇੱਕ ਦਹਿਸ਼ਤ ਵਾਲਾ ਇਹੋ ਜਿਹਾ ਮਾਹੌਲ ਵੀ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਉੱਤੇ ਪਰਚਾ ਦਰਜ ਕਰ ਦੋ। ਕਈ ਪੱਤਰਕਾਰਾਂ ਦੇ ਜਿਹੜੇ ਆ ਟਵਿੱਟਰ ਦੇ ਅਕਾਊਂਟ, ਫੇਸਬੁੱਕ ਦੇ ਜਾਂ ਹੋਰ ਸੋਸ਼ਲ ਮੀਡੀਆ ਦੇ ਅਕਾਊਂਟ ਆ ਜਿਹੜੇ, ਉਹ ਜਿਹੜੇ ਆ ਖਤਮ ਕਰ ਦਿੱਤੇ ਗਏ, ਪਾਬੰਦੀਆਂ ਲਾਤੀਆਂ। ਰਾਤ ਹਨੇਰੇ ਹੋਏ ਭਾਈ ਜਸਪਾਲ ਸਿੰਘ ਮੰਝਪੁਰ, ਸਾਡੇ ਕਰੀਬੀ ਮਿੱਤਰ ਵੀ ਆ ਤੇ ਵਕੀਲ ਵੀ ਨੇ, ਸਾਡਾ ਸਾਰਿਆਂ ਦਾ ਆਪਸ ਵਿੱਚ ਹੀ ਸਹਿਚਾਰ ਆ। ਭਾਈ ਪਰਮਜੀਤ ਸਿੰਘ ਗਾਜੀ ਨੇ ਦੱਸਿਆ ਵੀ ਉਹ ਭਾਈ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਗਈ। ਜਦੋਂ ਇਹ ਖਬਰ ਪਤਾ ਲੱਗੀ, ਇੱਥੇ ਭਾਈ ਦਲ ਖਾਲਸਾ ਵਾਲੇ ਸਰਦਾਰ ਕੰਵਰਪਾਲ ਸਿੰਘ ਤੇ ਹੋਰ ਸੱਜਣ ਬੈਠੇ ਸੀ, ਅਸੀਂ ਚਰਚਾ ਕਰ ਰਹੇ ਸੀਗੇ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੇ ਮਸਲੇ ਤੇ ਵੀ ਕੀ ਕੋਈ ਕਰੀਏ, ਕਿਵੇਂ ਹੋਣਾ ਚਾਹੀਦਾ। ਤੇ ਮੈਂ ਤਾਂ ਜਦ ਹੀ ਉਸੇ ਵੇਲੇ ਆਪਦਾ ਜਿਹੜਾ ਇੱਕ ਬੈਗ ਆ ਤਿਆਰ ਕਰਨ ਲੱਗ ਗਿਆ। ਮੈਂ ਕਿਹਾ ਵੀ ਹੁਣ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਅੰਦਰ ਸਿੱਟਣਗੇ, ਇਹ ਲੱਗਦਾ ਇਹਨਾਂ ਦਾ ਮਨ ਬਣਾ ਲਿਆ ਵਾ ਵੀ ਕਿਸੇ ਨੂੰ ਬਖਸ਼ੋ ਨਾ, ਕਿਉਂਕਿ ਨਹੀਂ ਮੰਝਪੁਰ ਨੇ ਤਾਂ ਇਕੱਲਾ, ਮੇਰਾ ਜਿੱਥੋਂ ਤੱਕ ਖਿਆਲ ਆ ਵੀ ਜਿਹੜੀ ਗੱਲ ਚੁੱਭ ਸਕਦੀ ਆ ਇਹਨਾਂ ਨੂੰ, ਉਹ ਲਿਸਟ ਜਾਰੀ ਕੀਤੀ ਆ ਵੀ ਇੰਨੇ ਬੰਦੇ ਪਿਛਲੇ 24 ਘੰਟਿਆਂ ਦੇ ਵਿੱਚ ਜਾਂ ਪਿਛਲੇ 3-4 ਦਿਨਾਂ 'ਚ ਪੁਲਿਸ ਨੇ ਫੜ ਕੇ ਅੰਦਰ ਦਿੱਤੇ। ਤੇ ਅਸੀਂ ਤਾਂ ਉਹਦੇ ਨਾਲੋਂ ਜ਼ਿਆਦਾ ਕੰਮ ਕਰਦੇ ਆ। ਇਸ ਤਾਂ 24 ਘੰਟੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਪੰਥ ਦੀ ਆਵਾਜ਼ ਲੋਕਾਂ 'ਚ ਬੁਲੰਦ ਕਰਦੇ ਆ ਵੀ ਸਾਨੂੰ ਤਾਂ ਫਿਰ ਨਹੀਂ ਛੱਡਦੇ ਹੋ ਤੇ ਵੜਾਉਣਗੇ ਵੀ ਕੋਈ ਵੱਡਾ। ਮੈਂ ਉਦੋਂ ਹੀ ਆਖਿਆ, ਮੈਂ ਕਿਹਾ NSA ਜਾਂ ਕੋਈ ਹੋਰ ਚੀਜ਼ ਦੀ ਹੁਣ ਤਿਆਰੀ ਕਰਨੀ। ਤੇ ਫਿਰ ਇੱਥੇ ਭੱਜਦੌੜ ਸ਼ੁਰੂ ਹੋਈ, ਕਈ ਪਾਸਿਓਂ ਪ੍ਰੈਸ਼ਰ, ਦਬਾਅ ਪਾਇਆ ਗਿਆ। ਅਖੀਰ ਕਾਫੀ ਚਿਰ ਬਾਅਦ 2-4 ਘੰਟੇ ਲੱਗੇ, ਰਿਹਾਈ ਤਾਂ ਹੋ ਗਈ। ਪਰ ਭਾਈ ਜਸਪਾਲ ਸਿੰਘ ਮੰਝਪੁਰ ਨੇ ਜਾਂ ਅਸੀਂ ਸਾਰਿਆਂ ਨੇ ਇਹ ਮਿਥ ਲਿਆ ਕਿ ਹਾਲਾਤ ਜਿਹੜੇ ਆ ਉਹ ਹੋਰ ਮਾੜੇ ਹੋ ਸਕਦੇ ਆ। ਫਿਰ ਉਸ ਟਾਈਮ ਜਿਹੜੇ ਕਈ ਸੱਜਣ ਕੱਲ ਗੱਲ ਕਰਦੇ ਸੀਗੇ ਕਿ ਜਿਹੜੀ ਅਕਾਲ ਤਖਤ ਦੇ ਜਥੇਦਾਰ ਨੇ ਕਾਲ ਦਿੱਤੀ ਆ ਬਈ ਇਹ ਜ਼ਿਆਦਾ ਦਿਨ ਪਾ ਤੇ ਇੱਕ ਅੱਧਾ ਹੀ ਦਿਨ ਹੋਣਾ ਚਾਹੀਦਾ ਸੀ। ਅਸੀਂ ਆਖਿਆ ਸੀ
ਉਹਨਾਂ ਕਈ ਸੱਜਣਾ ਨੂੰ ਵੀ ਚਲੋ ਸ਼ੁਕਰ ਕਰੋ ਇੰਨਾ ਹਿੱਲ ਪਏ ਤਾਂ ਇੰਨੇ ਜੋਗੇ ਲੱਗਦੇ ਨਹੀਂ ਹੈਗੇ। ਤੇ ਉੱਪਰੋਂ ਇਹ ਵੀ ਆ ਵੀ ਇਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬਾਦਲ ਦਲ ਦੀ ਜੈ ਬੁਲਾਏ ਬਗੈਰ ਰਹਿਣਾ ਨਹੀਂ। ਤੇ ਸ਼ੁਕਰ ਕਰੋ ਵੀ ਇਹ ਮਾੜਾ ਮੋਟਾ ਹਿੱਲੇ ਆ। ਉਹ ਕਹਿੰਦੇ ਜੀ ਨਹੀਂ, ਇਹਨਾਂ ਨੇ ਤਾਂ ਇੱਕ ਤਰ੍ਹਾਂ ਖੁੱਲ ਦੇਤੀ, ਜਿਵੇਂ ਦਿੱਲੀ ਦੇ ਵਿੱਚ ਕਹਿੰਦੇ ਆ ਨਾ ਵੀ ਨਵੰਬਰ 84 ਨੂੰ 72 ਘੰਟੇ ਦੀ ਖੁੱਲ ਦਿੱਤੀ ਸੀ ਵੀ ਜਿੱਥੇ ਜਿਹੜਾ ਕੋਈ ਸਿੱਖ ਮਿਲਦਾ ਉਹਦੇ ਨਾਲ ਜੋ ਮਰਜ਼ੀ ਕਰੋ। ਉਵੇਂ ਇੱਕ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਖੁੱਲ ਦੇਤੀ ਆ ਵੀ 27 ਤਰੀਕ ਤੱਕ ਤੁਹਾਨੂੰ ਖੁੱਲ। ਇਸ ਤਰੀਕੇ ਦੀਆਂ ਕਈ ਚਰਚਾਵਾਂ ਚੱਲਦੀਆਂ ਰਹੀਆਂ, ਪਰ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਇਹ ਸੱਦਾ ਦਿੱਤਾ ਗਿਆ ਇਹਦੇ ਅਰਥ ਬੜੇ ਵੱਡੇ ਬਣ ਗਏ ਹੁਣ, ਕਿਉਂਕਿ ਹਰੇਕ ਸਿੱਖ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਾਂ ਬਾਦਲਕਿਆਂ ਤੋਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਨਾਰਾਜ਼ ਆ, ਉਹਦੇ ਮਨ ਵਿੱਚ ਇਹ ਗੱਲ ਆ ਗਈ ਵੀ ਇੱਕ ਵਾਰੀ ਜਿਹੜਾ ਇਕੱਠ ਸੱਦਤਾ ਬੈਠਿਆ ਚੱਲਾਂਗੇ ਜ਼ਰੂਰ, ਤੇ ਉੱਥੇ ਪੂਰੇ ਕੜਿੱਲ ਕੱਢ ਕੇ ਆਵਾਂਗੇ, ਇਹਨਾਂ ਨੂੰ ਅਕਲ ਦੇ ਕੇ ਆਵਾਂਗੇ ਵੀ ਤੁਸੀਂ ਕਰਦੇ ਕੀ ਹੋ। ਅੱਜ ਕੌਮ ਨੂੰ ਲੋੜ ਸੀ ਜੇ ਸੰਸਥਾਵਾਂ ਅਤੇ ਸੰਸਥਾਵਾਂ ਉੱਤੇ ਬੈਠੇ ਅਹੁਦੇਦਾਰ ਜੇ ਮਜ਼ਬੂਤ ਹੋਣ ਤਾਂ ਇਹ ਜਿਹੇ ਪਲ, ਇਹੋ ਜਿਹੇ ਦਿਨ ਜਦੋਂ ਆਉਂਦੇ ਆ, ਉਸ ਮੌਕੇ ਪੂਰੀ ਕੌਮ ਆ ਜਿਹੜੀ ਜਦੋਂ ਵਿਪਤਾ ਚ ਆਈ ਹੁੰਦੀ ਆ, ਉਦੋਂ ਉਹ ਹੋਰ ਜਾਵੇ ਕਿੱਧਰ ਜੇ ਤੁਸੀਂ ਮਜ਼ਬੂਤ ਨਹੀਂ ਹੋਗੇ, ਤੁਸੀਂ ਗੜਬੜਾ ਤੁਸੀਂ ਕਰਦੇ ਹੋ, ਕੌਮ ਦਾ ਜਿਹੜਾ ਹੈਗਾ ਬੁਰਾ ਹਾਲ ਹੋ ਜਾਂਦਾ। ਤੋਂ ਇਸ ਤਰੀਕੇ ਦਾ ਮਾਹੌਲ ਜਿਹੜਾ ਸੀਗਾ ਉਹ ਬਣਦਾ ਦਿਖ ਰਿਹਾ ਸੀਗਾ ਕਿ ਦੁਪਹਿਰੋਂ ਬਾਅਦ ਕੁਝ ਪਤਾ ਲੱਗਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਇਸ ਮਸਲੇ ਉੱਤੇ ਹੁਣ ਥੋੜੀ ਜੀ ਢਿੱਲ ਦੇਣੀ ਸ਼ੁਰੂ ਕੀਤੀ ਹੈ। ਮੋਗੇ ਵਾਲੀ ਸਾਈਡ ਤੋਂ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਕੱਲ ਤੋਂ ਫੋਨ ਆ ਰਹੇ ਸੀ ਕਿ ਜੀ ਸਾਨੂੰ ਸੱਦਿਆ ਤੇ ਕਹਿੰਦੇ ਆ ਫੋਨ ਛੱਡ ਜਾਓ ਇੱਥੇ ਤੇ ਤੁਸੀਂ ਫਿਰ 5-4 ਦਿਨ ਬਾਅਦ ਲੈ ਜਾਓ। ਇਹ ਇਸੇ ਸਮੇਂ ਦੌਰਾਨ ਪੁਲਿਸ ਵਾਲਿਆਂ ਨੂੰ ਸਭ ਤੋਂ ਵੱਧ ਜਿਹੜੀ ਤਕਲੀਫ ਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਾਡੀਆਂ ਕਈਆਂ ਹੋਈਆਂ ਗੱਲਾਂ ਨੂੰ ਝੂਠਾ ਸਿੱਧ ਕਰ ਦਿੰਦੇ। ਤੋਂ ਭਾਈ ਪਰਮਜੀਤ ਸਿੰਘ ਗਾਜੀ ਦਾ, ਸਾਡੇ ਕੈਨੇਡਾ ਤੋਂ ਮਿੱਤਰ ਆ, ਚੜ੍ਹਦੀ ਕਲਾ ਅਖਬਾਰ ਵਾਲੇ ਸਰੀ ਵਾਲੇ ਗੁਰਪ੍ਰੀਤ ਸਿੰਘ ਸਹੋਤਾ, ਉਹਨਾਂ ਦਾ ਤੇ ਹੋਰ ਬਹੁਤ ਸਾਰਿਆਂ ਦਾ ਜਿਹੜਾ ਹੈਗਾ ਟਵਿੱਟਰ ਜਾਂ ਸੋਸ਼ਲ ਮੀਡੀਆ ਅਕਾਊਂਟ ਆ ਜਿਹੜੇ ਉਹਨਾਂ ਦੇ ਫਿਰ ਬੰਦ ਹੋਣ ਦੀਆਂ ਖਬਰਾਂ ਆ ਗਈਆਂ। ਮੈਂ ਤਾਂ ਟਵਿੱਟਰ ਘੱਟ ਵਰਤਦਾ, ਬਣਾਇਆ ਤਾਂ ਹੋਇਆ ਅਕਾਊਂਟ, ਫੇਸਬੁੱਕ ਦੇ ਅਕਾਊਂਟ ਅਕਸਰ ਹੀ ਸਰਕਾਰ ਆਪਦੇ ਤੌਰ ਤੇ ਕਾਰਵਾਈਆਂ ਕਰ ਕੇ ਬੰਦ ਕਰ ਦਿੰਦੇ, ਆਪਾਂ ਨਵਾਂ ਬਣਾ ਛੱਡੀ ਦਾ। ਪਰ ਗੱਲ ਇਹ ਹੈ ਕਿ ਸਰਕਾਰ ਇੰਨਾ ਝੂਠ, ਇੰਨਾ ਅੰਨਾ ਝੂਠ ਬੋਲ ਰਹੀ ਹੈ ਕਿ ਲੋਕਾਂ ਨੂੰ ਕਿਸੇ ਵੀ ਗੱਲ ਤੇ ਯਕੀਨ ਨਹੀਂ। ਪਹਿਲੇ ਦਿਨ ਤੋਂ ਹੀ ਲੋਕ ਇਹ ਕਹਿੰਦੇ ਆ ਕਿ ਭਾਈ ਅਮਰਤਪਾਲ ਸਿੰਘ ਇਹਨਾਂ ਦੇ ਕੋਲੇ ਹੀ। ਅੱਜ ਇਹਨਾਂ ਨੇ ਇੱਕ ਨਵੀਂ ਵੀਡੀਓ ਚਲਾ ਕੇ ਦਿਖਾਇਆ ਹੀ। ਪਹਿਲੋਂ ਕਹਿੰਦੇ ਸੀਗੇ ਜੀ ਆਹ ਦੇਖੋ ਗ੍ਰਾਂਤੀ ਸਿੰਘ ਦੇ ਘਰੇ ਵੜ ਗਏ, ਉਤੋਂ ਉਹਦੇ ਕੱਪੜੇ ਲੈ ਲਏ, ਹੱਦ ਹੋ ਗਈ। ਜੇਕਰ ਹੁਣ ਉਹਦੇ ਤੋਂ ਪਹਿਲਾਂ ਤਾਂ ਜਿਹੜੇ ਘਰ ਵਿੱਚ ਭਾਈ ਅਮਰਤਪਾਲ ਸਿੰਘ ਦੇ ਚਾਚਾ ਜੀ ਗਏ ਸੀ, ਉਹਦੇ ਤੋਂ ਝੂਠੇ ਬਿਆਨ ਲਿਖਵਾ ਲਏ ਬਈ ਜੀ ਧੱਕੇ ਨਾਲ ਪਿਸਤੌਲ ਦਿਖਾ ਕੇ ਮੇਰੇ ਘਰੇ ਰਹੇ ਆ। ਚਲੋ ਫਿਰ ਹੁਣ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਸ ਗ੍ਰਾਂਤੀ ਤੋਂ ਉਤੋਂ ਬਿਆਨ ਲੈ ਲਏ ਵੀ ਜੀ ਸਾਡੇ ਧੱਕੇ ਨਾਲ ਵੜ ਗਏ ਸੀ। ਜੇ ਇੰਨਾ ਹੀ ਧੱਕਾ ਕਰਦੇ ਆ ਅਮਰਤਪਾਲ ਸਿੰਘ ਹੁਣੀ ਤਾਂ ਮੋਬਾਈਲ ਫੜ ਕੇ ਉਹ ਤੋਂ ਲਾਈਵ ਹੋ ਕੇ ਦੁਨੀਆ ਨੂੰ ਦਿਖਾ ਵੀ ਦਿੰਦੇ ਵੀ ਭਾਈ ਅਸੀਂ ਇੱਥੇ ਜਿਉਂਦੇ ਜਾਗਦੇ ਠੀਕ ਠਾਕ। ਪਰ ਇਹ ਸਾਰੀਆਂ ਗੱਲਾਂ ਬਾਤਾਂ ਨੇ ਸਰਕਾਰ ਦਾ ਵਕਾਰ ਜਿਹੜਾ ਹੈ ਉਹ ਹੋਰ ਹੇਠਾਂ ਸਿੱਟਿਆ। ਲੋਕ ਬਾਦਲਕਿਆਂ ਤੋਂ ਬੜੇ ਦੁਖੀ ਸੀ ਤੇ ਹੁਣ ਲੋਕ ਕਹਿੰਦੇ ਆ ਵੀ ਇਹ ਬਾਦਲਕਿਆਂ ਨਾਲੋਂ ਵੀ ਪਤੰਦਰ ਨਿਕਲਣਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ। ਕੱਲੇ ਸਰਦਾਰ ਸੁਖਪਾਲ ਸਿੰਘ ਖਹਿਰੇ ਤੋਂ ਬਗੈਰ ਕੋਈ ਹੋਰ ਸਿਆਸੀ ਲੀਡਰ ਚੰਗੀ ਤਰ੍ਹਾਂ ਰੜ ਨਹੀਂ, ਗੱਲਾਂ ਜ਼ਰੂਰ ਕੀਤੀਆਂ ਨੇ ਪਰ ਕੋਈ ਬਹੁਤੀ ਜ਼ਿਆਦਾ ਚੰਗੀ ਗੱਲ ਕਿਸੇ ਨੇ ਕੀਤੀ ਨਹੀਂ। ਬਾਦਲਦਾਰ ਵਾਲਿਆਂ ਨੂੰ ਚੰਗਾ ਘੁੱਗੂ ਲੋਟ ਆਇਆ। ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਕਿਵੇਂ ਮਜੀਠੀਆ ਜਿਹੜਾ ਹੈਗਾ ਉਹ ਤਰਥੱਲੀਆਂ ਮਚਾਉਂਦਾ ਰਿਹਾ ਇਹਦੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ। ਫਿਰ ਉਹ ਜੱਲੂਪੁਰ ਖੇੜੇ ਵਾਲੇ ਨੂੰ ਪੰਪ ਦੇ ਕੇ ਉਹਨੂੰ ਹਰ ਤਰੀਕੇ ਨਾਲ ਪੰਪ ਮਾਰ ਕੇ ਵਿਰਸਾ ਸਿੰਘ ਬਲਟੋਹੇ ਉਹਨਾਂ ਦੀਆਂ ਫੋਟੋਆਂ ਸਾਰਿਆਂ ਨੂੰ ਦਿਖਦੀਆਂ ਨੇਗੀਆਂ। ਉਹ ਜਿੱਦਣ ਭਾਈ ਅਮਰੀਕ ਸਿੰਘ ਜੀ ਦਾ ਉੱਥੇ ਪ੍ਰੋਗਰਾਮ ਸੀਗਾ ਭੈਰੋ ਉਹਨਾਂ ਦੇ ਪਿੰਡ ਭੂਰੇ ਕੋਨੇ, ਉਦਣ ਉੱਥੇ ਜੋ ਜੱਲੂਪੁਰ ਖੇੜੇ ਵਾਲੇ ਭਾਈ ਗੁਰਦੀਪ ਸਿੰਘ ਤੋਂ ਬੁਲਵਾਇਆ ਤੇ ਜੋ ਕੁਝ ਉਹਨੇ ਕਿਹਾ, ਤੇ ਹੁਣ ਲੋਕਾਂ ਨੂੰ ਇਹ ਸਮਝਦੇ ਪਤਾ ਨਹੀਂ ਕੀ ਆ, ਵਿਰਸਾ ਸਿੰਘ ਬਲਟੋਹਾ ਬੜਾ ਦਾਨਾ ਵਾਨਾ ਬਣਿਆ ਫਿਰਦਾ।
ਅੱਜ ਲਿਖ ਰਿਹਾ, ਕਹਿੰਦਾ ਜੀ ਉਹਦੀ ਸਿੰਘਣੀ ਆ ਜਿਹੜੀ ਭਾਈ ਅਮਰਤਪਾਲ ਸਿੰਘ ਦੀ, ਉਹਦਾ ਸਾਨੂੰ ਦੁੱਖ ਆ। ਹੋਰ ਵੀ ਕਈਆਂ ਦਾ ਰੰਗ ਢੰਗ ਬਦਲਿਆ ਦਿਖ ਰਿਹਾ। ਮਾਲਵਿੰਦਰ ਸਿੰਘ ਮਾਲੀ, ਉਹਨੇ ਵੀ ਅੱਜ ਆਪਦੀ ਟੋਨ ਬਦਲੀ ਆ। ਕਹਿੰਦਾ ਚਾਹੇ ਸਾਡੇ ਜੀ ਬਖਰੇਵੇਂ ਬੜੇ ਆ ਭਾਈ ਅਮਰਤਪਾਲ ਸਿੰਘ ਨਾਲ, ਪਰ ਸਰਕਾਰ ਵਧੀਕੀ ਕਰ ਰਹੀ। ਖੈਰ, ਚਾਹੇ ਇਹ ਲੋਕ ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਚੋਂ ਬੋਲਦੇ ਆ, ਪਰ ਸਰਕਾਰ ਦੇ ਖਿਲਾਫ ਬੋਲਣ ਲਈ ਸਾਰਿਆਂ ਨੂੰ ਮਜਬੂਰ ਹੋਣਾ ਪਿਆ। ਭਗਵੰਤ ਮਾਨ ਨੂੰ ਜਾਂ ਉਹਦੀ ਸਰਕਾਰ ਨੂੰ ਜਿਹੜਾ ਇਹ ਲੱਗਦਾ ਸੀ ਨਾ ਵੀ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਉਹ ਅਮਰਤਪਾਲ ਸਿੰਘ ਉਹਨਾਂ ਦੇ ਖਿਲਾਫ ਕਾਰਵਾਈ ਮੌਕੇ ਸਾਡੇ ਹੱਕ 'ਚ ਹੋਣਗੇ, ਇਹ ਗੱਲ ਝੂਠ ਸਾਬਤ ਹੋਈ। ਜਿਹੜੀ ਇਹਨਾਂ ਦਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਵੀ ਆ ਤੇ ਮੰਤਰੀ ਵੀ ਆ, ਉਹਨੇ ਇਹ ਗੱਲ ਆਖੀ ਆ ਵੀ 99% ਸਿੱਖ ਕੌਮ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਉੱਤੇ ਕਾਰਵਾਈ ਆ ਜਿਹੜੀ ਅਸੀਂ ਕੀਤੀ ਉਹ ਤੋਂ ਖੁਸ਼ ਆ। ਲੋਕਾਂ ਨੇ ਉਹਦਾ ਰੱਜ ਕੇ ਵਿਰੋਧ ਕੀਤਾ ਤੇ ਇਹ ਗੱਲ ਉਹਦੀ ਝੂਠੀ ਸਾਬਤ ਹੋਈ ਆ, ਕਿਉਂਕਿ ਸਾਰੀਆਂ ਪਾਰਟੀਆਂ ਜਾਂ ਹੋਰ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਇਸ ਵਰਤਾਰੇ ਦੇ ਖਿਲਾਫ ਖੁੱਲ ਕੇ ਸਾਹਮਣੇ ਆ ਰਹੇ ਨੇ। ਦਿਨੋਂ ਦਿਨ ਪਲ ਪਲ ਫਰਕ ਪੈਂਦਾ ਦਿਖ ਰਿਹਾ। ਇਹਦੇ ਲਈ ਮੈਂ ਫੇਰ ਜਿਵੇਂ ਸ਼ੁਰੂ ਚ ਗੱਲ ਕੀਤੀ ਆ ਵੀ ਚਾਹੇ ਤਾਂ ਆਪਾਂ ਜਿਹੜੀ ਜਥੇਦਾਰ ਨੇ ਕਾਲ ਦਿੱਤੀ ਆ ਜਾਂ ਜਿਹੜੇ ਸਾਡੇ ਭਰਾਵਾਂ ਨੇ ਸਾਡਾ ਸਾਥ ਦਿੱਤਾ, ਹਾਂ ਦਾ ਨਾਰਾ ਮਾਰਿਆ, ਮੈਂ ਇਸ ਪ੍ਰੋਗਰਾਮ ਦੇ ਰਾਹੀਂ ਸਾਰੇ ਉਹਨਾਂ ਵੀਰਾਂ ਦਾ ਬਹੁਤ ਕੋਟਾਨ-ਕੋਟ ਦਿਲੋਂ ਧੰਨਵਾਦ ਕਰਦਾ। ਸ਼ਾਇਦ ਤੁਹਾਨੂੰ ਅਹਿਸਾਸ ਨਾ ਹੋਵੇ ਕਿ ਜਿਹੋ ਜਿਹਾ ਟੈਰਰ, ਜਿਹੋ ਜਿਹਾ ਦਹਿਸ਼ਤ, ਔਰ ਸਾਨੂੰ ਪਲ ਪਲ ਫੋਨ ਜਿਹੜਾ ਸੀਗਾ ਉਹ ਇੱਥੇ ਆਉਂਦਾ ਸੀ। ਕੋਈ ਕਹਿੰਦਾ ਸੀਗਾ ਜੀ ਮੇਰੇ ਘਰੇ ਪੁਲਿਸ ਆ ਗਈ, ਕੋਈ ਕਹਿੰਦਾ ਮੈਨੂੰ ਸੱਦਾ ਆ ਗਿਆ। ਪਰ ਆ ਜਿਹੜਾ ਮੋੜ ਪਿਆ ਇਹ ਵੀਰੋ ਤੁਹਾਡੇ ਕਰਕੇ ਆ, ਜਿਹੜੇ ਤੁਸੀਂ ਦੂਰ ਦਰਾਡੇ ਬੈਠ ਕੇ ਇੱਥੇ ਆਪਦੀ ਧਰਤੀ ਨਾਲ, ਆਪਦੇ ਲੋਕਾਂ ਨਾਲ ਇਸ ਤਰੀਕੇ ਨਾਲ ਹਾਂ ਦਾ ਨਾਰਾ ਮਾਰਿਆ। ਖੈਰ, ਜਿਹੜੀ ਅੱਗੇ ਗੱਲ ਆ ਉਹ ਇਹ ਆ ਕਿ ਅੱਜ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਭਾਈ ਅਮਰਤਪਾਲ ਸਿੰਘ ਤੇ ਨਾਲ ਉਹਦਾ ਇੱਕ ਸਾਥੀ ਆ ਭਾਈ ਪੱਪਲਪ੍ਰੀਤ ਸਿੰਘ, ਬਈ ਇਹ ਹਰਿਆਣੇ ਦੇ ਵਿੱਚ ਅਸੀਂ ਲਕੇਟ ਕਰ ਲਏ ਆ। ਜਿਹੜੇ ਘਰ 'ਚ ਰਹੇ ਨੇ ਉਹ ਘਰ ਦੀ ਉੱਥੋਂ ਜਿਹੜੀ ਬੀਬੀ ਬਲਜੀਤ ਕੌਰ ਆ ਉਹਨੂੰ ਵੀ ਲਿਆਂਦਾ ਤੇ ਉਹਦਾ ਭਰਾ ਰੀਡਰ ਲੱਗਿਆ SDM ਦਾ, ਉਹਨੂੰ ਵੀ ਲਿਆਂਦਾ। ਤੇ ਇਹਨਾਂ ਬਾਰੇ ਪੰਜਾਬ ਸਰਕਾਰ ਦਾ ਇਹ ਦਾਅਵਾ, ਪੰਜਾਬ ਪੁਲਿਸ ਦਾ, ਵੀ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਇੱਥੇ ਰਿਹਾਇਸ਼ ਦਿੱਤੀ ਆ, 2-3 ਦਿਨ ਇੱਥੇ ਰਹੇ ਨੇ। ਉਹ ਕਹਿੰਦੇ ਪਹਿਲੋਂ ਕਹਿੰਦੇ ਸੀਗੇ ਵੀ ਉਹ ਇੱਥੋਂ ਜਿਹੜਾ ਹੈਗਾ ਜਲੰਧਰ ਵਾਲੇ ਪਾਸੇ ਸੀ, ਇੱਥੋਂ ਫਿਰ ਕਹਿੰਦੇ ਜੀ ਮੋਟਰਸਾਈਕਲ ਉਹ ਜਿਹੜਾ ਇੱਕ ਪੀਟਰ ਰੇੜਾ ਜਿਹਾ ਬਣਾਇਆ ਹੁੰਦਾ, ਮੋਟਰਸਾਈਕਲ ਦੇ ਮਗਰ ਆਪਾਂ ਗੱਡਾ ਜਿਹਾ ਫਿੱਟ ਕਰ ਲਈਦਾ ਪਿੰਡਾਂ 'ਚ ਖੇਤੀ ਪੱਤੀ ਦੇ ਕੰਮਾਂ ਨੂੰ, ਵੀ ਉਹਦੇ 'ਚ ਰੱਖ ਕੇ ਗਏ ਆ। ਲੋਕਾਂ ਨੇ ਤਾਂ ਇਹ ਗੱਲਾਂ ਮੰਨੀਆਂ ਨਹੀਂ, ਸੱਚ ਨਹੀਂ ਮੰਨਿਆ ਕਿਸੇ ਨੇ ਵੀ ਪੁਲਿਸ ਦਾ, ਝੂਠ ਮੰਨਦੀ ਆ ਪੁਲਿਸ। ਪੁਲਿਸ ਦਾ ਯਕੀਨ ਲੋਕਾਂ 'ਚ ਹੈ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਖਾੜਕੂ ਲਹਿਰ ਦੌਰਾਨ ਇਹੋ ਜਿਹੇ ਇੱਕ ਦੋ ਨਹੀਂ, ਹਜ਼ਾਰਾਂ ਹੀ ਇਹੋ ਜਿਹੇ ਮੁਕੱਦਮੇ ਜਿਨ੍ਹਾਂ ਵਿੱਚ ਝੂਠ ਤੂਫਾਨ ਬਹੁਤ ਜ਼ਿਆਦਾ ਇਹ ਲੋਕ ਬੋਲਦੇ ਆ। ਅਸੀਂ ਤਾਂ ਹੁਣ ਵੀ ਕਈ ਕੇਸਾਂ 'ਚ ਹੈਰਾਨ ਹੋ ਜਾਂਦੇ ਆ। ਇੱਕ ਸਿੰਘ ਸੀ ਭਾਈ ਗੁਰਮੁਖ ਸਿੰਘ ਨਾਗੋਕੇ, ਤੇ ਉਹਦੀ ਸਿੰਘਣੀ, ਉਹਦੀ ਨਿੱਕੀ ਜੀ ਬੱਚੀ ਤਾਂ ਉਦੋਂ ਇਹਨਾਂ ਨੇ ਬਚਾ ਲਈ, ਉਹ ਫੜੇ ਸੀ ਮਕੇਰੀਆਂ ਤੋਂ। ਉਹਨਾਂ ਨੂੰ ਖੰਨੇ ਦੇ ਕੋਲ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਦਿਖਾਤਾ, ਅਖਬਾਰ ਤੇ ਖਬਰ ਆ ਗਈ, 1992 ਦੀ ਗੱਲ ਆ, ਵੀ ਇੱਥੇ ਜੀ ਖਾੜਕੂਆਂ ਨਾਲ ਮੁਕਾਬਲਾ ਹੋ ਗਿਆ। ਉੱਥੇ ਇਹ ਦੋਨੇ ਜਾਣੇ ਜਿਹੜੇ ਆ ਪਤੀ ਪਤਨੀ, ਇਹ ਦੋਨੇ ਇੱਥੇ ਸ਼ਹੀਦ ਹੋ ਗਏ। ਉਸ ਬੱਚੀ ਨੂੰ ਕਿਸੇ ਨੇ ਗਾਂ ਦੀ ਗਾਂ ਪਾਲ ਲਿਆ, ਵੱਡੀ ਹੋ ਗਈ, ਆਪਦੇ ਪਿੰਡ ਰਹਿਣ ਲੱਗ ਗਈ। ਉਹਨੇ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕਰਤਾ। ਉੱਥੇ ਜਿੰਨੇ ਵੀ ਬੁਲਾਰੇ ਜਾਇਆ ਕਰਨ, ਅਸੀਂ ਵੀ ਹਰ ਸਾਲ ਉਹਦੇ ਹਿਸਾਬ ਨਾਲ ਜੋ ਖਬਰ ਛਪੀ ਸੀ ਉਸ ਹਿਸਾਬ ਦੇ ਨਾਲ ਅਸੀਂ ਗੱਲ ਸਾਰਿਆਂ ਨੇ ਕਰਨੀ ਕਿ ਇਦਾਂ ਹੋਇਆ ਸੀ। ਪਰ ਜਦੋਂ ਪੈਂਕੀ ਕੈਟ ਬੋਲਿਆ, ਉਹਨੇ ਨਵੀਂ ਕਹਾਣੀ ਦੱਸਤੀ ਵੀ ਅਸਲ ਵਿੱਚ ਉਹਨਾਂ ਨੂੰ ਜਦੋਂ ਫੜ ਕੇ ਲਿਆਂਦਾ, ਇੱਥੇ ਆਹ ਕੀਤਾ ਉਹ ਕੀਤਾ, ਫਿਰ ਉਹਨਾਂ ਨੂੰ ਇੱਥੇ ਕੋਈ ਮੁਕਾਬਲਾ ਨਹੀਂ ਹੋਇਆ। ਅਸੀਂ ਰਾਜਕਿਸ਼ਨ ਬੇਦੀ ਤੇ ਹੋਰ ਪੁਲਿਸੀਏ ਸਾਰੇ ਸਮਰਾਲੇ ਵਾਲੀ ਜਿਹੜੀ ਸੜਕ ਵਾ ਖੰਨੇ ਤੋਂ, ਉਹਦੇ ਉੱਤੇ ਇੱਕ ਥਾਂ ਤੇ ਭੱਠਾ ਤੇ ਕੋਲੇ ਉੱਥੇ ਮੀਨਾਰ ਜਿਹਾ ਬਣਿਆ ਹੋਇਆ, ਉਹਦੇ ਕੋਲੇ ਅਸੀਂ ਮੁਕਾਬਲਾ ਉਹਨਾਂ ਦਾ ਕਿਵੇਂ ਬਣਾਇਆ, ਸਾਰੀ ਉਹਨੇ ਕਹਾਣੀ ਜਿਹੜੀ ਆ ਉਹ ਲਿਖ ਕੇ ਤੇ ਬੋਲ ਕੇ ਦੱਸੀ ਉਦੋਂ ਮੀਡੀਆ ਦੇ ਵਿੱਚ, ਜਦੋਂ ਕੰਵਰ ਸੰਧੂ ਨੇ 2015 ਦੇ ਵਿੱਚ ਸਾਰੀ ਗੱਲ ਸਾਹਮਣੇ ਲਿਆਂਦੀ ਸੀ। ਹੁਣ ਅਸੀਂ ਹੈਰਾਨ ਬਈ ਦੇਖੋ ਜੀ ਅਸੀਂ ਕੀ ਮੰਨਦੇ ਆ, ਕੀ ਪੈਂਕੀ ਕੈਟ ਇਹ ਜਿਹੜੀ ਗੱਲ ਲੈ ਗਿਆ ਇਹ ਸੱਚੀ ਆ ਜਾਂ ਤੀਜੀ ਕਹਾਣੀ ਕੋਈ ਹੋਰ ਆ। ਸੋ ਸਾਡੇ ਨਾਲ ਤਾਂ ਇੱਕ ਦੋ ਨਹੀਂ, ਹਜ਼ਾਰਾਂ ਹੀ ਇਹੋ ਜਿਹੀਆਂ ਗੱਲਾਂ ਨੇ ਬਈ ਕਿਹੜੀ ਗੱਲ ਨੂੰ ਬੰਦਾ ਸੱਚ ਮੰਨੇ ਤੇ ਕਿਹੜੀ ਨੂੰ ਝੂਠ ਮੰਨੇ।
ਤੇ ਮੈਂ ਅਕਸਰ ਹੀ ਕਹਿਣਾ ਹੁੰਦਾ ਵੀ ਧੰਨ ਨੇ ਉਹ ਪਰਿਵਾਰ, ਧੰਨ ਨੇ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਜਿਹੜੇ ਆ ਚੱਕ ਕੇ ਗਾਇਬ ਕਰ ਦਿੱਤੇ ਤੇ ਪਤਾ ਹੀ ਨਹੀਂ ਉਹਨਾਂ ਨਾਲ ਕੀ ਵਾਪਰਿਆ। ਤੇ ਆਏ ਦਿਨ ਇਹਨਾਂ ਮੁਕੱਦਮਿਆਂ ਦਾ ਹੁਣ ਫੈਸਲੇ ਹੁਣ ਅਦਾਲਤਾਂ ਚ ਆਉਂਦੇ ਆ ਤੇ ਹਰੇਕ ਦੀ ਸਜ਼ਾ ਹੁੰਦੀ। ਕੱਲ ਪਰਸੋਂ ਇੱਕ ਦਾ ਫੋਨ ਆਇਆ, ਡੈਨਮਾਰਕ ਦਾ ਉਹਦਾ ਨੰਬਰ ਆਇਆ ਸੀਗਾ ਤੇ ਮੈਨੂੰ ਕਹਿ ਰਿਹਾ ਜੀ ਤੁਸੀਂ ਜਿਹੜਾ ਪੰਜਾਬ ਦਾ ਬੁੱਚੜ ਕਿਤਾਬ ਲਿਖੀ ਆ ਵੀ ਇਹਦੇ ਚ ਕੋਈ ਸੱਚ ਵੀ ਹੈਗਾ। ਤੇ ਮੈਂ ਉਹਦੇ ਉੱਤੇ ਉਹਨੂੰ ਆਖਿਆ, ਮੈਂ ਕਿਹਾ ਭਰਾਵਾ ਆ ਜਾ ਤੂੰ ਪਿੰਡ ਪਿੰਡ ਤੈਨੂੰ ਨਾਲ ਲਿਜਾ ਕੇ ਗੇੜਾ ਦਵਾ ਕੇ ਦੱਸ ਦਿੰਦੇ ਆ ਵੀ ਕੀ ਕੁਛ ਇੱਥੇ ਵਾਪਰਿਆ। ਤੇ ਉਦੋਂ ਹੀ ਆਹ ਕੰਮ ਹੋ ਗਿਆ ਭਾਈ ਅਮਰਤਪਾਲ ਸਿੰਘ ਹੁਣਾਂ ਵਾਲਾ। ਮੇਰਾ ਦਿਲ ਕਰੇ ਵੀ ਉਹਨੂੰ ਕਹਾਂ ਵੀ ਆ ਜਾ ਭਾਈ 4 ਦਿਨ ਸਾਡੇ ਨਾਲ ਰਹਿ ਕੇ ਦੇਖ ਲੈ ਇੱਥੇ ਅਸੀਂ ਕੀ ਕਿਵੇਂ ਭੋਗਦੇ ਆ ਸੰਤਾਪ। ਖੈਰ ਜਿਹੜਾ ਅੱਜ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਭਾਈ ਪਪਲਪ੍ਰੀਤ ਸਿੰਘ ਦੀ ਆਖਰੀ ਠਾਹਰ ਆ ਜਿਹੜੀ ਜਿੱਥੇ ਉਹ ਲਾਸਟ ਰੁਕੇ ਆ ਉਹ ਲੱਭ ਲਈ ਆ। ਚਰਚਾ ਇੱਥੋਂ ਤੱਕ ਆ ਕਿ ਭਾਈ ਪਪਲਪ੍ਰੀਤ ਸਿੰਘ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਰਸ਼ੇਤਰ ਦੇ ਇਲਾਕੇ ਚੋਂ ਦੱਸਦੇ ਆ। ਹੋ ਸਕਦਾ ਇਹ ਖਬਰ ਝੂਠੀ ਹੋਵੇ ਕਿਉਂਕਿ ਅਜੇ ਇਹ ਕਿਸੇ ਪੁਖਤਾ ਸਰੋਤ ਤੋਂ ਖਬਰ ਨਹੀਂ ਆਈ। ਕੱਚੀ ਖਬਰ ਚੱਲਦੀ ਫਿਰਦੀ ਸਾਡੇ ਕੰਨਾਂ 'ਚ ਪਈ ਆ ਕਿ ਭਾਈ ਅਮਰਤਪਾਲ ਸਿੰਘ ਤਾਂ ਉੱਥੋਂ ਫੇਰ ਨਿਕਲ ਗਿਆ। ਕਈ ਅਖਬਾਰਾਂ ਵਾਲੇ ਨੇ ਲਿਖਿਆ ਵੀ ਆ ਵੀ ਉਹ ਨੇਪਾਲ ਵਾਲੇ ਪਾਸੇ ਨੂੰ ਜਾ ਸਕਦਾ ਹੈ, ਉਹ ਉੱਤਰਾਖੰਡ ਵਾਲੇ ਪਰ ਭਾਈ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਚਰਚੇ ਇਸ ਵੇਲੇ ਸਾਰੀਆਂ ਪੰਥਕ ਸਫਾਂ ਦੇ ਵਿੱਚ ਹੋ ਰਹੇ ਆ ਤੇ ਇਸ ਗੱਲ ਦੇ ਬਾਰੇ ਗਰੰਟੀ ਕੋਈ ਨਹੀਂ ਕਿਉਂਕਿ ਪੁਲਿਸ ਦਾ ਕੋਈ ਯਕੀਨ ਨਹੀਂ। ਪੁਲਿਸ ਬੰਦਾ ਫੜਦੀ ਕਿਤੋਂ ਆ, ਦਿਖਾਉਂਦੀ ਕਿਤੋਂ ਆ, ਹੁੰਦਾ ਕੁਝ ਹੋਰ ਆ ਤੇ ਜਿਹੜਾ ਦੱਸਦੇ ਕੁਝ ਹੋਰ ਆ। ਸੋ ਪੁਲਿਸ ਦਾ ਤਾਂ ਇਹੋ ਜਿਹਾ ਕੰਮ ਹੀ ਹੈ ਪਰ ਇਹ ਚਰਚਾ ਜ਼ਰੂਰ ਹੋ ਰਹੀ। ਹੁਣ ਜੇ ਆਪਾਂ ਪਪਲਪ੍ਰੀਤ ਸਿੰਘ ਦੀ ਵੀ ਗੱਲ ਕਰੀਏ ਉਹਨੇ ਕੀ ਕਰਤਾ। ਉਹ ਇੱਕ ਸਿਰਫ ਇਸ ਸਾਰੀ ਮੁਹਿੰਮ ਦੇ ਵਿੱਚ ਜੋ ਧਰਮ ਦਾ ਪ੍ਰਚਾਰ ਕਰਨ ਲਈ ਨੌਜਵਾਨ ਜੁੜੇ ਸੀ ਤੇ ਬਾਹਰੋਂ ਆਇਆ ਜਜ਼ਬੇ ਵਾਲਾ ਨੌਜਵਾਨ ਭਾਈ ਅਮਰਤਪਾਲ ਸਿੰਘ ਤੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਚੋਂ ਨਸ਼ੇੜੀਆਂ ਨੂੰ ਮੈਂ ਦੇਖੀਆਂ, ਤੁਸੀਂ ਦੇਖੋ ਵੀਡੀਓ ਕਿਵੇਂ ਲੋਕ ਰੋਂਦੇ ਆ ਕਿ ਭਾਈ ਸ਼ੁਕਰ ਆ ਤੂੰ ਆਇਆ ਤੇ ਸਾਡੇ ਜਿਹੜੇ ਪੁੱਤ ਨੇ ਇਹਨਾਂ ਨੂੰ ਬਚਾ ਦੀ। ਤੇ ਉਹਨਾਂ ਸਾਰਿਆਂ ਨੂੰ ਇੰਨੇ ਖਤਰਨਾਕ ਵੀ ਇੱਥੋਂ ਚਾਓ ਜੀ ਤੁਹਾਡੇ ਕੋਲੇ ਲਾਇਸੈਂਸ ਨਹੀਂ ਹੈਗਾ, ਤੁਸੀਂ ਇਹਨਾਂ ਦੇ ਨਸ਼ੇ ਨਹੀਂ ਛਡਾ ਸਕਦੇ। ਨਸ਼ੇ ਲਵਾਉਣ ਵਾਲੇ ਹਰ ਲਰਨ ਕਰਦੇ ਫਿਰਦੇ ਆ। ਫੜਨਾ ਸੀ ਪੁਲਿਸ ਨੇ, ਸਰਕਾਰ ਨੇ ਕਾਰਵਾਈ ਤਾਂ ਕਰਨੀ ਸੀ ਨਸ਼ੇ ਵਾਲਿਆਂ ਦੇ ਖਿਲਾਫ ਤੇ ਨਸ਼ੇ ਵਾਲੇ ਤਾਂ ਪੂਰੇ ਨਜ਼ਾਰੇ ਲੈਂਦੇ ਹੋਣੇ ਆ, ਕਹਿੰਦੇ ਹੋਣੇ ਆ ਲੈ ਭਾਈ ਅਮਰਤਪਾਲ ਸਿੰਘ ਆ ਦੇਤੀ ਆ ਅਕਲ ਪੰਜਾਬ ਸਰਕਾਰ ਨੇ ਤੈਨੂੰ, ਅਸੀਂ ਇੱਥੇ ਐਵੇਂ ਨਹੀਂ ਤੁਰੇ ਫਿਰਦੇ। ਇਹ ਸਾਡਾ ਪ੍ਰੋਜੈਕਟ ਵਾ ਕੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਨਸ਼ਾ ਮਾਰਨਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਖਬਰਾਂ ਆਉਂਦੀਆਂ ਸੀ 5 ਮਰੇ 15 ਮਰੇ, ਉਹੀ ਕੁਝ ਫੇਰ ਚੱਲਣ ਲੱਗ ਪੈਣਾ। ਥੋੜੀ ਜੀ ਜਿਹੜੀ ਫਰਕ ਪਿਆ ਸੀ ਗੱਲ ਨੂੰ ਉਹ ਗੱਲ ਫੇਰ ਉਸੇ ਪਾਸੇ ਨੂੰ ਚਲੇ ਜਾਣੀ। ਤੇ ਜਿਹੜਾ ਉੱਤੇ ਬਣਾਤਾ ਜੀ ਵੀ AKG AKF ਵੀ ਉਹਨਾਂ ਨੇ ਬਣਾਇਆ ਸੀ ਆਨੰਦਪੁਰ ਖਾਲਸਾ ਫੌਜ। ਉਹ ਤਾਂ ਆਮ ਹੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਆਪਾਂ ਵੀ ਬਣਾ ਲੈਂਦੇ ਆ ਦਸ਼ਮੇਸ਼ ਦਲ। ਜੇ ਹਿੰਦੂ ਸ਼ਿਵ ਸੈਨਾ ਹੋ ਸਕਦੀ ਆ, ਭੀਮ ਆਰਮੀ ਹੋ ਸਕਦੀ ਆ, ਹੋਰ ਇਹ ਦਸ਼ਮੇਸ਼ ਦਲ ਜਾਂ ਆਨੰਦਪੁਰ ਖਾਲਸਾ ਫੌਜ ਕੁਛ ਵੀ ਬੰਦਾ ਰੱਖ ਲਵੇ, ਅਕਾਲ ਪੁਰਖ ਦੀ ਫੌਜ ਵੀ ਹੋ ਸਕਦਾ। ਤੇ ਇਹ ਚੀਜ਼ਾਂ ਕਾਹਦੇ ਲਈ ਹੁੰਦੀਆਂ ਵੀ ਆਪਾਂ ਜਦੋਂ ਵੀ ਕੋਈ ਆਰਗੇਨਾਈਜੇਸ਼ਨ ਕੋਈ ਢਾਂਚਾ ਖੜਾ ਹੁੰਦਾ ਵੀ ਆਪਾਂ ਜੀ ਪੰਥ ਦੀ ਸੇਵਾ ਕਰਨ ਦੇ ਲਈ ਕਿਸੇ ਨਾਂ ਹੇਠ, ਤੇ ਇਹ ਕੋਈ ਅੰਡਰਗਰਾਉਂਡ ਆਰਮੀ ਤਾਂ ਹੈ ਨਹੀਂ ਸੀ ਨਾ ਕੋਈ ਇੱਥੇ ਇਹ ਸੀਗਾ ਵੀ ਬੜਾ ਧੜੱਲੇ ਨਾਲ ਕੋਈ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਨੇ, ਬੜੇ ਅਸਲੇ ਆ ਕੋਈ ਗੱਲ। ਇੱਕ ਸਧਾਰਨ ਗੱਲ ਆ ਵੀ ਬੰਦਾ ਜਿਹੜਾ ਨਸ਼ੇ ਛਡਾ ਰਿਹਾ ਤੇ ਬੰਦਾ ਜਿਹੜਾ ਲੋਕਾਂ ਨੂੰ ਬਾਣੀ ਨਾਲ ਜੋੜ ਰਿਹਾ, ਬੰਦਾ ਜਿਹੜਾ ਲੋਕਾਂ ਨੂੰ ਅੰਮ੍ਰਿਤਧਾਰੀ ਕਰ ਰਿਹਾ, ਬੰਦਾ ਲੋਕਾਂ ਨੂੰ ਇਹ ਕਹਿ ਰਿਹਾ ਵੀ ਭਾਈ ਆਪਾਂ ਆਪਦੇ ਧਰਮ ਦੇ ਵਿੱਚ ਪਰਪੱਕ ਹੋ ਕੇ ਕੌਮ ਦੇ ਹੱਕਾਂ ਦੀ ਲੜਾਈ ਲੜਨੀ। ਜਿਹੜੀ ਗੱਲ ਅਸਲ ਵਿੱਚ ਉਹਨਾਂ ਨੂੰ ਚੁੱਭਦੀ ਆ ਕਿ ਅਸੀਂ ਤਾਂ ਇਹਨਾਂ ਨੂੰ ਨਸ਼ੇੜੀ ਕਰ ਕਰਕੇ ਮਾਰਨਾ ਸੀ, ਇਹ ਉਹਨਾਂ ਸਿੱਖਾਂ ਨੂੰ ਧਰਮ ਹੇਤ ਸੀਸ ਵਾਰਨ ਲਈ ਤਿਆਰ ਕਰਨ ਲੱਗ ਪਏ। ਇਹ ਲੋਕਾਂ ਨੂੰ ਪੰਥ ਲਈ ਕੌਮ ਲਈ ਲੜਨ ਮਰਨ ਦਾ ਜਜ਼ਬਾ ਜਿਹੜਾ ਹੈਗਾ ਉਹ ਪੈਦਾ ਕਰ ਰਹੇ ਨੇ। ਜਿਹੜੀ ਗੱਲ ਹੋਂਦ ਹਸਤੀ ਦੀ, ਪਾਤਸ਼ਾਹੀ ਦਾਅਵੇ ਦੀ, ਖਾਲਿਸਤਾਨ ਦੀ ਹੈ ਉਹ ਦੁਖੀ ਕਰਦੀ ਹੈ ਇਹਨਾਂ ਨੂੰ। ਖੈਰ ਇੱਥੇ ਸਾਡੇ ਸਾਹਮਣੇ ਬੀਤੇ ਸਮੇਂ ਦੇ ਵਿੱਚ ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਵਕਤਾਂ ਦੇ ਉੱਤੇ ਬੜੇ ਚਿਹਰੇ ਉੱਭਰੇ, ਪੰਥ ਦੀ ਸੇਵਾ ਕੀਤੀ
ਜਦੋਂ ਉਹ ਗਏ ਬੜਾ ਮਨ ਦੁਖੀ ਹੋਇਆ, ਬੜਾ ਦਿਲ ਨੂੰ ਦੁੱਖ ਹੋਇਆ, ਪਰ ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਥਾਂ ਕਿਸੇ ਨੂੰ ਹੋਰ ਨੂੰ ਭੇਜਤਾ। ਸੋ ਇਹ ਇੱਕ ਲੜੀ ਆ ਜਿਹੜੀ ਲਗਾਤਾਰ ਚੱਲਦੀ ਰਹਿਣੀ ਹੈ। ਅਜੇ ਭਾਈ ਅੰਮ੍ਰਿਤਪਾਲ ਸਿੰਘ ਨੇ ਹੋਰ ਕਿੰਨਾ ਕੁ ਪੰਥ ਨੂੰ, ਕੌਮ ਨੂੰ ਸੇਵਾ ਕਰਨੀ ਆ, ਸੇਵਾ ਦੇਣੀ ਆ, ਇਹ ਸੱਚੇ ਪਾਤਸ਼ਾਹ ਦੇ ਆਪਦੇ ਹੱਥ 'ਚ ਆ, ਸਾਹਿਬ ਦੇ ਹੱਥ 'ਚ ਵਡਿਆਈਆਂ ਹੁੰਦੀਆਂ ਨੇ, ਜਿਹਨੂੰ ਦੇਣੀਆਂ ਉਹਨੂੰ ਮਿਲਣੀਆਂ ਨੇ। ਤੇ ਜਿਹੜੀ ਗੱਲ ਸਾਡੇ ਕਈ ਭਰਾਵਾਂ ਨੇ ਇਹ ਪੁੱਛੀ ਦੱਸੀ ਆ ਇਹਨਾਂ ਦਿਨਾਂ ਦੇ ਵਿੱਚ ਕਿ ਜੀ ਇਹ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਤਾਂ ਗੜਬੜ ਆ, ਇਹ ਤਾਂ ਪਲਾਂਟਡ ਆ, ਤੇ ਮੈਂ ਉਹ ਇਹੀ ਗੱਲ ਜਿਹੜੀ ਅੱਗੇ ਵੀ ਆਪਾਂ ਇਸ ਪ੍ਰੋਗਰਾਮ 'ਚ ਕਰਦੇ ਰਹਿੰਦੇ ਆ ਵੀ ਕੀ ਅਸੀਂ ਗਦਾਰਾਂ ਦੀ ਕੌਮ? ਜਿਸ ਹਿਸਾਬ ਦੇ ਨਾਲ ਸਾਡੀ ਕੌਮ ਦੇ ਵਿੱਚ ਹਰ ਸਰਗਰਮ ਤੇ ਐਕਟਿਵ ਹੋਣ ਵਾਲੇ ਬੰਦੇ ਨੂੰ ਇਸ ਤਰੀਕੇ ਨਾਲ ਬਦਨਾਮ ਕਰ ਦਿੱਤਾ ਜਾਂਦਾ, ਇਹ ਵਰਤਾਰਾ ਜਿਹੜਾ ਹੈ ਬਹੁਤ ਧਿਆਨ ਮੰਗਦਾ। ਅਸੀਂ ਇਸ ਗੱਲ ਦੇ ਉੱਤੇ ਬੜੇ ਚਿੰਤਤ ਆ ਕਿ ਕਿਵੇਂ ਹਰ ਇੱਕ ਸ਼ਖਸੀਅਤ, ਚਾਹੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆ, ਚਾਹੇ ਕੋਈ ਹੋਰ ਜਥੇਬੰਦੀ ਆ, ਚਾਹੇ ਕੋਈ ਵੀ ਆ, ਕੋਈ ਬਚਿਆ? ਹਰੇਕ ਸਿੱਖ ਆਗੂ ਜਾਂ ਸਿੱਖ ਜਥੇਬੰਦੀ ਤੇ ਕਿਸੇ ਨਾ ਕਿਸੇ ਨੇ ਇਹੋ ਜਿਹਾ ਭੈੜਾ ਇਲਜ਼ਾਮ ਲਾਇਆ ਜ਼ਰੂਰ। ਸੋ ਇਹ ਜਿਹੜਾ ਵਰਤਾਰਾ, ਇਹਦੇ ਬਾਰੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਕਰ ਸਕਦੇ ਆ ਕਿ ਸਾਰੀ ਕੌਮ ਨੂੰ ਸਮੱਤ ਬਖਸ਼ਣ ਤੇ ਪੰਥ ਦੀ ਚੜ੍ਹਦੀ ਕਲਾ ਕਰਨ। ਸੋ ਜਿਹੜਾ ਕੱਲ ਤੱਕਰ ਪੂਰਾ ਸਖਤੀ ਵਾਲਾ ਪਹਿਰਾ ਸੀ, ਉਹਦੇ 'ਚ ਅੱਜ ਕੁਝ ਠਹਿਰਾ ਆਇਆ। ਦੂਜਾ ਇਹ ਹੈਗਾ ਕਿ ਚਰਚਾ ਇਹ ਆ ਕਿ ਭਾਈ ਪੱਪਲਪ੍ਰੀਤ ਸਿੰਘ ਜਿਹੜਾ ਹੈ, ਉਹ ਪਤਾ ਨਹੀਂ ਗੱਲ ਸੱਚੀ ਆ ਕਿ ਝੂਠੀ ਆ, ਕਿਉਂਕਿ ਸਰਕਾਰ ਦਾ ਕੋਈ ਹਿਸਾਬ ਕਿਤਾਬ ਤਾਂ ਲੱਗਦਾ ਨਹੀਂ। ਤੋ ਉਹਦੀ ਦੱਸਦੇ ਆ ਵੀ ਉਹ ਗ੍ਰਿਫਤਾਰ ਹੋ ਗਏ ਆ। ਤੇ ਬਾਕੀ ਪੁਲਿਸ ਦਾ ਦਾਅਵਾ ਹੈਗਾ ਕਿ ਅਸੀਂ ਜਿੱਥੇ ਆਖਰੀ ਇਹਨਾਂ ਨੇ ਰਾਤਾਂ ਕੱਟੀਆਂ ਨੇ ਕੱਲ ਤੱਕ ਦੀਆਂ, ਉਹ ਥਾਂ ਅਸੀਂ ਹਰਿਆਣੇ ਦੇ ਵਿੱਚ ਉਥੋਂ ਬੀਬੀ ਬਲਜੀਤ ਕੌਰ ਨੂੰ ਤੇ ਉਹਦੇ ਭਰਾ ਨੂੰ ਲੈ ਵੀ ਆਏ ਆ। ਜਿਹੜਾ ਅਸਲੀ ਚੀਜ਼ ਆ ਉਹ ਤਾਂ ਜਦੋਂ ਸਾਡੇ ਬੰਦੇ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਪ ਆਪਾਂ ਨੂੰ ਦੱਸਣਗੇ ਉਦੋਂ ਗੱਲ ਕਰਾਂਗੇ। ਉਦੋਂ ਪਹਿਲਾਂ ਤਾਂ ਜੋ ਵੀ ਕੁਛ ਇਹ ਕਹਿੰਦੇ ਆ ਉਹਦੇ ਹਿਸਾਬ ਨਾਲ ਆਪਾਂ ਗੱਲਬਾਤ ਅੱਗੇ ਕਰੀ ਜਾਂਦੇ ਆ। ਤੇ ਕੱਲ ਫਿਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।